ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 13 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਹੀਟ ਵੇਵ ਆ, ਉਹ ਆ ਰਹੀ ਆ। ਹਿਸਟੋਰਿਕ ਹੀਟ ਵੇਵ ਆ, ਜਿਹਦੇ ਨਾਲ 120 ਡਿਗਰੀ ਟੈਂਪਰੇਚਰ ਵੀ ਕਈ ਏਰੀਏ ਦੇ ਵਿੱਚ ਪਹੁੰਚ ਜਾਊਗਾ। ਖਾਸ ਕਰਕੇ ਜੋ ਡੈਥ ਵੈਲੀ ਆ ਕੈਲੀਫੋਰਨੀਆ ਦੀ, ਉੱਥੇ 125 ਤੋਂ ਲੈ ਕੇ 130 ਡਿਗਰੀ ਤੱਕ ਇਸ ਵੀਕਐਂਡ ਦੇ ਦੌਰਾਨ ਜੋ ਟੈਂਪਰੇਚਰ ਆ ਪਹੁੰਚੂਗਾ। ਸੈਂਟਰਲ ਵੈਲੀ ਦੇ ਕੁਝ ਏਰੀਆ 'ਚ 117 ਡਿਗਰੀ ਤੱਕ ਜੋ ਟੈਂਪਰੇਚਰ ਆ ਉਹ ਪਹੁੰਚਣ ਦੀ ਆਸ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਨੇ ਐਕਸੈਸਿਵ ਹੀਟ ਵਾਰਨਿੰਗ ਫੀਨਿਕਸ, ਐਰੀਜ਼ੋਨਾ ਦੇ ਲਈ ਜਾਰੀ ਕੀਤੀ ਆ, ਜਿੱਥੇ ਕਿ ਐਤਵਾਰ ਨੂੰ ਜੋ ਹੀਟ ਆ ਉਹ 118 ਡਿਗਰੀ ਟੈਂਪਰੇਚਰ ਜੋ ਫਾਰਨਹਾਈਟ ਆ ਉੱਥੇ ਪਹੁੰਚ ਜਾਊਗੀ। ਕੁਝ ਏਰੀਆ 'ਚ 122 ਡਿਗਰੀ ਫਾਰਨਹਾਈਟ ਤੱਕ ਪਹੁੰਚਣ ਦੀ ਵੀ ਜਿਹੜੀ ਆ ਆਸ ਹੋ ਰਹੀ ਹੈਗੀ ਆ। ਬਹੁਤ ਸਾਰੇ ਨਾਰਦਰਨ ਕੈਲੀਫੋਰਨੀਆ ਦੇ ਏਰੀਏ ਆ ਜਿੱਥੇ ਕੂਲਿੰਗ ਸੈਂਟਰਸ ਓਪਨ ਅਪ ਕੀਤੇ ਗਏ ਆ। ਬਹੁਤ ਲੋਕ ਜੋ ਹੋਮਲੈਸ ਆ ਜਾਂ ਬਾਹਰ ਆ, ਉਹਨਾਂ ਨੂੰ ਠੰਡੇ ਰੱਖਣ ਦੇ ਲਈ ਕਿਉਂਕਿ ਸੈਕਰਾਮੈਂਟੋ ਦੇ ਵਿੱਚ ਵੀ ਸ਼ਨੀਚਰ ਐਤਵਾਰ ਨੂੰ 102 ਤੋਂ ਲੈ ਕੇ 110 ਡਿਗਰੀ ਤੱਕ ਜੋ ਟੈਂਪਰੇਚਰ ਆ ਉਹ ਪਹੁੰਚਣਾ ਹੈਗਾ ਆ। ਸੋ ਸੈਕਰਾਮੈਂਟੋ ਕਾਉਂਟੀ ਨੇ ਕੂਲਿੰਗ ਸੈਂਟਰਸ ਰੱਖੇ ਹੈਗੇ ਆ। ਉਹਨਾਂ ਦੀ ਲਿਸਟ ਤਾਂ ਬਹੁਤ ਲੰਮੀ ਹੈਗੀ ਆ, ਉਹ ਜਾਰੀ ਕੀਤੇ ਆ। ਤੇ ਆਪਰੇਸ਼ਨ ਆਵਰਸ ਜੋ ਆ ਸੈਮ ਤੇ ਬੋਨੀ ਪੈਨਲ ਕਮਿਊਨਿਟੀ ਸੈਂਟਰ, ਇਸੇ ਤਰ੍ਹਾਂ 2450 ਮੀਡੋਵੀਅਰ ਰੋਡ ਤੇ 3615 ਅਰਬਨ ਰੋਡ, ਇਹਨਾਂ ਸਾਰਿਆਂ ਦੇ ਏਰੀਏ ਦੇ ਵਿੱਚ ਕੂਲਿੰਗ ਸੈਂਟਰ ਰੱਖੇ ਗਏ ਆ, ਕਿਉਂਕਿ ਸੈਕਰਾਮੈਂਟੋ 'ਚ ਵੀ ਬਹੁਤ ਜ਼ਿਆਦਾ ਹੀਟ ਹੋਣੀ ਹੈਗੀ ਆ। ਸਿਟੀ ਆਫ ਐਲਗਰੋਵ ਵੀ ਇੱਕ ਕੂਲਿੰਗ ਸੈਂਟਰ ਖੋਲਣ ਜਾ ਰਿਹਾ ਬੈਕਫੋਰਡ ਕਮਿਊਨਿਟੀ ਕੰਪਲੈਕਸ ਦੇ ਵਿੱਚ, ਜੋ ਕਿ 9014 ਬਰੂਸਵਿਲ ਰੋਡ ਦੇ ਉੱਤੇ ਹੈਗਾ। ਫਰਾਈਡੇ ਤੋਂ ਲੈ ਕੇ ਮੰਡੇ ਤੱਕ ਇਹ ਸੈਂਟਰ ਖੁੱਲਾ ਰਹੂਗਾ, ਨੂਨ ਤੋਂ ਲੈ ਕੇ 8 ਵਜੇ ਸ਼ਾਮ ਤੱਕ। ਇਸੇ ਤਰ੍ਹਾਂ ਰੈਂਚੋ ਕੋਰਡੋਵਾ ਦੇ ਵਿੱਚ, ਸਿਟਰਸ ਹਾਈਟਸ 'ਚ, ਗੋਲਟ, ਫਾਲਸਮ, ਯੂਬਾ ਸਿਟੀ ਦੇ ਵਿੱਚ ਵੀ ਇੱਕ ਚਰਚ ਦੇ ਵਿੱਚ, ਨਿਊ ਬਿਗਨਿੰਗਸ ਬੀਸਲੀਅਨ ਚਰਚ ਜੋ ਮੈਰੀਜ਼ਵਿਲ 'ਚ ਆ, ਲਾਈਫ ਬਿਲਡਿੰਗ ਸੈਂਟਰ ਉਹ ਵੀ ਮੈਰੀਜ਼ਵਿਲ ਦੇ ਵਿੱਚ ਆ। ਇਸੇ ਤਰ੍ਹਾਂ ਸਟਰ ਕਾਉਂਟੀ ਦੇ ਵਿੱਚ ਇਹ ਸਾਰੇ ਏਰੀਏ ਜੋ ਜਿੰਨੇ ਕੁ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ, ਜੋ ਗਵਰਨਮੈਂਟ ਦੀਆਂ ਵੱਖ-ਵੱਖ ਏਜੰਸੀਜ਼ ਆ ਉਹ ਕੂਲਿੰਗ ਸੈਂਟਰ ਖੋਲਣ ਜਾ ਰਹੇ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਇਹ ਖਬਰ ਉਹਨਾਂ ਲੋਕਾਂ ਦੇ ਲਈ ਧਿਆਨ ਦੇ ਨਾਲ ਸੁਣਨ ਵਾਲੀ ਹੈ ਜਿਹੜੇ ਲੋਕ ਉਬਰ ਦਾ ਕੰਮ ਕਰਦੇ ਨੇ ਜਾਂ ਜਿਹੜੇ ਲੋਕ ਰਾਈਡ ਸ਼ੇਅਰ ਤੇ ਕੰਮ ਕਰਦੇ ਨੇ। ਰਾਈਡ ਸ਼ੇਅਰ ਦੇ ਉੱਤੇ ਜਾਂ ਉਬਰ ਡਰਾਈਵਰ ਨੇ ਇੱਕ ਖਿਡਾਰੀ ਨੂੰ ਗਲਤ ਤਰੀਕੇ ਨਾਲ ਹਾਈਵੇ ਤੇ ਉਤਾਰ ਦਿੱਤਾ ਤੇ ਉਸ ਖਿਡਾਰੀ ਨੂੰ ਪਿੱਛੋਂ ਇੱਕ ਕਾਰ ਦੀ ਫੇਟ ਵੱਜਣ ਕਰਕੇ ਉਹਦਾ ਐਕਸੀਡੈਂਟ ਹੋਇਆ ਤੇ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ। ਹੁਣ ਉਬਰ ਡਰਾਈਵਰ ਕੰਪਨੀ ਉੱਤੇ ਇਸ ਦਾ ਜਿਹੜਾ ਲਾ ਸੂਟ ਆ ਉਹ ਫਾਈਲ ਕੀਤਾ ਗਿਆ। ਪਤਾ ਲੱਗਿਆ ਕਿ ਇੱਕ ਬਿਜ਼ੀ ਹਾਈਵੇ ਦੇ ਪਾਸੇ ਛੱਡਣ ਤੋਂ ਬਾਅਦ ਕੈਲੀਫੋਰਨੀਆ ਦਾ ਇੱਕ ਐਥਲੀਟ ਆ ਜਿਹੜਾ ਜਿਹਦੀ ਉਮਰ 21 ਸਾਲ ਦੱਸੀ ਗਈ ਹੈ, ਉਹ ਮਾਰਿਆ ਗਿਆ ਤੇ ਇਹਦੇ ਮਾਤਾ ਪਿਤਾ ਨੇ ਰਾਈਡ ਸ਼ੇਅਰ ਕੰਪਨੀ ਤੇ ਜਿਹੜੀ ਕਿ ਉਬਰ ਦੱਸੀ ਗਈ ਹੈ ਉਹਦੇ ਤੇ ਲਾਪਰਵਾਹੀ ਤੇ ਗਲਤ ਮੌਤ ਦਾ ਜਿਹੜਾ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ ਤੇ ਹੁਣ ਕਿਹਾ ਗਿਆ ਕਿ ਕੋਰੀ ਹੰਟਰ
ਜਿਹੜਾ ਕਿ 21 ਮਈ ਦੀ ਗੱਲ ਹੈ, ਜਦੋਂ ਉਹਨੂੰ ਦੁਪਹਿਰੇ ਤਕਰੀਬਨ 2:30 ਵਜੇ ਲਾਸ ਏਂਜਲਸ ਤੋਂ 50 ਮੀਲ ਦੂਰ ਦੱਖਣ ਪੂਰਬ ਦੇ ਵਿੱਚ ਹਾਈਵੇ 91 ਉੱਤੇ ਉਹ ਸਵਾਰ ਸੀਗਾ ਇੱਕ ਉਬਰ ਦੇ ਵਿੱਚ ਤੇ 5 ਹੋਰ ਸਵਾਰੀਆਂ ਦੇ ਨਾਲ। ਉਹਨੂੰ ਉਤਾਰ ਦਿੱਤਾ ਗਿਆ। ਜਦੋਂ ਉਹਨੂੰ ਉਤਾਰਿਆ ਗਿਆ ਤੇ ਉਸ ਤੋਂ ਕੁਛ ਟਾਈਮ ਬਾਅਦ ਹੀ, ਯਾਨੀ ਕਿ 10 ਮਿੰਟਾਂ ਬਾਅਦ ਜਾਂ 5 ਮਿੰਟਾਂ ਬਾਅਦ, ਕਿਉਂਕਿ ਉਹਨੇ ਉੱਥੇ ਚੱਲਣਾ ਸ਼ੁਰੂ ਕਰ ਦਿੱਤਾ ਸੀ, ਤਾਂ ਇੱਕ ਤੇਜ਼ ਰਫ਼ਤਾਰ ਕਰੋਲਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਸ ਦੀ ਥਾਂਏ ਮੌਤ ਹੋ ਗਈ। ਉਸ ਤੋਂ ਬਾਅਦ ਜਦੋਂ ਲਾਸ ਏਂਜਲਸ ਡੇਲੀ ਨਿਊਜ਼ ਦੇ ਵਿੱਚ ਜਿਹੜੀ ਖਬਰ ਛਪੀ ਹੈ, ਉਹਦੇ ਮੁਤਾਬਕ ਹੰਟਰ ਜਿਹੜਾ ਉਹ ਫਾਸਟ ਲੇਨ ਦੇ ਵਿੱਚ ਚੱਲ ਰਿਹਾ ਸੀ ਜਦੋਂ ਉਹਨੂੰ ਟੋਇਟਾ ਕਰੋਲਾ ਨੇ ਟੱਕਰ ਮਾਰੀ ਹੈ। ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਬੁਲਾਰੇ ਨੇ ਮੈਕ ਕਲੈਚੀ, ਤੇ ਉਹਨਾਂ ਨੇ ਇਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਡਰਾਈਵਰ ਮਦਦ ਕਰਨ ਲਈ ਤਾਂ ਰੁਕਿਆ, ਪਰ ਉਹ ਜਿਹੜਾ ਹੰਟਰ ਨੂੰ ਬਚਾ ਨਹੀਂ ਸਕਿਆ। ਸੋ ਇਹ ਉਹਨਾਂ ਲੋਕਾਂ ਦੇ ਲਈ ਧਿਆਨ ਦੇਣ ਵਾਲੀ ਗੱਲ ਹੈ ਜਿਹੜੇ ਟੈਕਸੀ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ, ਕਿ ਕਿਸੇ ਵੀ ਮੁਸਾਫਰ ਨੂੰ ਤੁਸੀਂ ਹਾਈਵੇ ਤੇ ਨਹੀਂ ਉਤਾਰਨਾ। ਜੇ ਕੋਈ ਇਸ ਤਰ੍ਹਾਂ ਦੀ ਮੰਗ ਵੀ ਕਰਦਾ ਤਾਂ ਉਹਨੂੰ ਐਗਜ਼ਿਟ ਲੈ ਕੇ ਹਾਈਵੇ ਤੋਂ ਪਾਸੇ ਤੁਸੀਂ ਉਤਾਰਨਾ। ਹੁਣ ਇਹ ਜਿਹੜੀ ਕੰਪਨੀ ਹੈ ਤੇ ਕਾਰ ਦਾ ਡਰਾਈਵਰ ਹੈ ਜਿਹੜਾ, ਉਹਨੂੰ ਹੁਣ ਲਾ ਸੂਟ ਜਿਹੜਾ ਉਹਦਾ ਸਾਹਮਣਾ ਕਰਨਾ ਪੈਣਾ ਜੀ। ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਡੈਮੋਕ੍ਰੇਟਸ ਨੇ ਇੱਕ ਚਾਈਲਡ ਸੈਕਸ ਟ੍ਰੈਫਿਕਿੰਗ ਵਾਲਾ ਬਿੱਲ ਸੀ, ਜੀ ਉਸ ਨੂੰ ਕਿਲ ਕਰਤਾ ਸੀ। ਉਹ ਕਹਿੰਦੇ ਵੀ ਨਹੀਂ, ਅਸੀਂ ਇਹ ਲੈ ਕੇ ਨਹੀਂ ਆਣਾ, ਇਹਦੀਆਂ ਜਿਹੜੀਆਂ ਪੈਨਲਟੀਜ਼ ਆ ਬਹੁਤ ਜ਼ਿਆਦਾ ਹੈਗੀਆਂ ਆ। ਕੈਲੀਫੋਰਨੀਆ ਦੇ ਵਿੱਚ ਚਾਈਲਡ ਸੈਕਸ ਟ੍ਰੈਫਿਕਿੰਗ ਬਹੁਤ ਵੱਡੀ ਨੰਬਰ ਤੇ ਹੁੰਦੀ ਆ, ਤੇ ਇਸ ਨੂੰ ਲੈ ਕੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਧੱਕਾ ਮੁੱਕੀ ਵਾਲਾ ਮਾਹੌਲ ਵੀ ਇੱਕ ਟਾਈਮ ਤੇ ਬਣ ਗਿਆ। ਰਿਪਬਲਿਕਨ ਜੋ ਆ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਇਹ ਤੁਸੀਂ ਕੀ ਕਰ ਰਹੇ ਆ। ਪਹਿਲਾਂ ਤਾਂ ਇੱਕ ਉਹ ਜੋ $950 ਵਾਲਾ ਹੈਗਾ ਬਿੱਲ, ਵੀ ਜਿਹੜਾ ਮਰਜ਼ੀ ਚੋਰੀ ਕਰ ਲੈ, ਕੁਝ ਕਰਨਾ ਨਹੀਂ। ਹੁਣ ਤੁਸੀਂ ਇਹ ਜਿਹੜੇ ਲੋਕ ਜਿਨ੍ਹਾਂ ਦੇ ਸੀਰੀਅਸ ਫੈਲਨੀਜ਼ ਲੱਗਣੀਆਂ ਚਾਹੀਦੀਆਂ ਕੈਲੀਫੋਰਨੀਆ ਪੈਨਲ ਕੋਡ ਦੇ ਮੁਤਾਬਕ, ਉਸ ਤੁਸੀਂ ਬਿੱਲ ਨੂੰ ਹੀ ਕਿਲ ਕਰਨ ਜਾ ਰਹੇ ਆ। ਸੋ ਹੁਣ ਇਹ ਪਤਾ ਚੱਲ ਰਿਹਾ ਵੀ ਇਸ ਨੂੰ ਈਵਨ ਡੈਮੋਕ੍ਰੇਟਸ ਵੀ ਫਿਰ ਕਈ ਇਹਦੇ ਉਲਟ ਆਏ ਹੈਗੇ ਆ। ਸੋ ਇਹ ਜੋ ਬਿੱਲ ਆ, ਇਸ ਨੂੰ ਹੁਣ ਦੁਬਾਰਾ ਕੀ ਫਿਰ ਰਿਵਰਸ ਕਰਨ ਜਾ ਰਹੇ ਆ। ਇਸ ਦੇ ਡੈਮੋਕ੍ਰੈਟਿਕਲੀ ਕੰਟਰੋਲ ਲੈਜਿਸਲੇਚਰ ਹੈਗਾ ਆ, ਤੇ ਰਿਪਬਲਿਕਨ ਲਾ ਮੇਕਰਸ ਨੇ ਬਲੇਮ ਕੀਤਾ ਵੀ ਜਿਹੜੇ ਡੈਮੋਕ੍ਰੇਟਸ ਆ ਇਹ ਫੇਲ ਹੋ ਰਿਹਾ ਬੁਰੀ ਤਰ੍ਹਾਂ ਕ੍ਰੈਕ ਡਾਊਨ ਕਰਨ ਦੇ ਉੱਤੇ, ਜੋ ਲੋਕ ਚਾਈਲਡ ਸੈਕਸ ਟ੍ਰੈਫਿਕਿੰਗ ਕਰਦੇ ਹੈਗੇ ਆ। ਤੇ ਡੈਮੋਕ੍ਰੇਟ ਰਿਪਬਲਿਕਨਸ ਨੂੰ ਫੇਲ ਕਰ ਰਹੇ ਸੀ ਵੀ ਰੂਟ ਕਾਜ਼ ਕੀ ਆ ਕ੍ਰਾਈਮ ਦਾ। ਉਹ ਕਹਿੰਦੇ ਇਹ ਕੀ ਹੋਇਆ ਕਿ ਰੂਟ ਕਾਜ਼ ਕ੍ਰਾਈਮ ਦਾ, ਚਿਲਡਰਨਸ ਆਰ ਰੇਪਡ ਐਵਰੀ ਡੇ। ਇਹ ਇੱਕ ਬਿੱਲ ਦੇ ਆਥਰ ਆ ਸਟੇਟ ਸੈਨੇਟਰ ਜੀ ਸ਼ੈਨਨ ਗਰੋਵ, ਜੋ ਰਿਪਬਲਿਕਨ ਆ ਬੇਕਰਸਫੀਲਡ ਤੋਂ। ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਲਾਸ ਐਂਜਲਸ ਟਾਈਮ ਨੂੰ ਦੱਸਿਆ, ਕਹਿੰਦੇ ਵੀ ਇਹ ਬਹੁਤ ਇਟਸ ਜਸਟ ਵੈਰੀ ਵੈਰੀ ਡਿਸਟਰਬਿੰਗ ਵੀ ਜੋ ਡੈਮੋਕ੍ਰੇਟਸ ਆ ਇਸ ਬਿੱਲ ਨੂੰ ਪਾਸ ਨਹੀਂ ਕਰ ਰਹੇ ਹੈਗੇ। ਦੋਨੇ ਹੀ ਗਵਰਨਰ ਗੈਬਨ ਨਿਊਸਮ ਤੇ ਅਸੈਂਬਲੀ ਸਪੀਕਰ ਰਾਬਰਟ ਰੀਵਰਸ ਜੋ ਹੋਲਿਸਟਰ ਤੋਂ ਹੈਗੇ ਆ, ਉਹ ਇਸ ਸਾਰੇ ਕਾਸੇ ਫਿਰ ਰੌਲੇ ਰੱਪੇ ਦੇ ਵਿੱਚ ਇੰਟਰਵੀਨ ਕੀਤੇ, ਤੇ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਅਸੀਂ ਪ੍ਰਪੋਜ਼ਲ ਦੇ ਉੱਤੇ ਵਰਕਆਊਟ ਕਰਾਂਗੇ। ਸੋ ਇਸ ਦੇ ਉੱਤੇ ਉਹ ਰਿਵਰਸ ਹੋਣ ਜਾ ਰਹੇ ਆ। ਸੋ ਇਸੇ ਤਰ੍ਹਾਂ ਜਦੋਂ ਰੌਲਾ ਪੈਂਦਾ ਹੈਗਾ, ਆਪਾਂ ਚੁੱਪ ਕਰ ਜਾਂਦੇ ਆ, ਤੇ ਇਹ ਜੋ ਇਲੈਕਟਡ ਆਫੀਸ਼ੀਅਲਸ ਆ ਇਹ ਫਿਰ ਕੁਝ ਨਹੀਂ ਕਰਦੇ ਹੈਗੇ। ਸੋ ਹੁਣ ਇੰਨਾ ਜ਼ਿਆਦਾ ਵਿਰੋਧ ਹੋਇਆ, ਹੁਣ ਕਹਿੰਦੇ ਨਹੀਂ ਅਸੀਂ ਇਸ ਦੇ ਉੱਤੇ ਕਰਾਂਗੇ। ਦੇਖੋ ਕਿੰਨਾ ਘਿਨਾਉਣਾ ਕੰਮ ਹੁੰਦਾ ਆ ਚਾਈਲਡ ਸੈਕਸ ਟ੍ਰੈਫਿਕਿੰਗ ਦੇ ਵਿੱਚ। ਤੇ ਉਹਦੇ ਕਹਿੰਦੇ ਵੀ ਨਹੀਂ ਜੀ ਅਸੀਂ ਇਸ ਬਿੱਲ ਨੂੰ ਲੈ ਕੇ ਨਹੀਂ ਆਣਾ, ਇਹਦੇ ਜਿਹੜੇ ਫੈਲਨੀ ਚਾਰजेस ਹੋਊਗੇ। ਸੋ ਅੱਗੇ ਕੈਲੀਫੋਰਨੀਆ ਜਿਹੜੀ ਸਟੇਟ ਆ ਉਹ ਮੈਸ ਕੀਤੀ ਪਈ ਹੈਗੀ ਆ। ਸੋ ਹੁਣ ਇਹ ਰਿਵਰਸ ਹੋਊਗਾ। ਹੁਣ ਦੇਖਦੇ ਆ ਵੀ ਕਿੰਨੇ ਹੋਰ ਡੈਮੋਕ੍ਰੇਟ ਇਸ ਬਿੱਲ ਦੇ ਹੱਕ ਵਿੱਚ ਆਉਂਦੇ ਹੈਗੇ। ਜੀ ਅਗਲੀ ਖਬਰ ਦੇ ਵੱਲ ਵਧੀਆ ਤੇ ਰੁਖ ਕਰੀਏ ਲਾਸ ਐਂਜਲਸ ਦਾ। ਟੈਕਸਸ ਦੇ ਵਿੱਚ US ਮੈਕਸੀਕੋ ਸਰਹੱਦ ਤੋਂ ਜਿਹੜੇ ਵੀ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਆ, ਉਹਨਾਂ ਦੇ ਵਿੱਚੋਂ 30 ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਬੱਸ ਆ ਉਹ ਇੱਕ ਵਾਰ ਫਿਰ ਤੋਂ ਲਾਸ ਐਂਜਲਸ ਪਹੁੰਚੀ ਹੈ। ਗਵਰਨਰ ਗ੍ਰੈਗ ਐਬਟ ਨੇ ਜਿਹੜਾ ਇਹ ਸ਼ੁਰੂ ਕੀਤੀ ਹੈ ਮੁਹਿੰਮ ਕਿ ਟੈਕਸਸ ਦੇ ਵਿੱਚ ਜਿਹੜੇ ਵੀ ਅਜ਼ਾਈਲਮ ਸੀਕਰਸ ਆਉਂਦੇ ਨੇ ਜਾਂ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਵਾਸੀ ਆਉਂਦੇ ਆ, ਤਾਂ ਉਹਨਾਂ ਨੂੰ ਹੁਣ ਕੈਲੀਫੋਰਨੀਆ ਭੇਜਣ ਦਾ ਜਿਹੜਾ ਸਿਲਸਿਲਾ ਉਹ ਲਗਾਤਾਰ ਜਾਰੀ ਹੈ। ਪਤਾ ਲੱਗਿਆ ਕਿ ਇਸ ਬੱਸ ਤੋਂ ਪਹਿਲਾਂ 2 ਬੱਸਾਂ ਇਸ ਤੋਂ ਪਹਿਲਾਂ ਆ ਚੁੱਕੀਆਂ ਨੇ ਲਾਸ ਐਂਜਲਸ ਦੇ ਵਿੱਚ ਹੀ। ਲਾਸ ਐਂਜਲਸ ਦੇ ਵਿੱਚ ਇਹਨੂੰ ਲੈ ਕੇ ਹੁਣ ਇੱਕ ਡਿਬੇਟ ਸ਼ੁਰੂ ਹੋ ਚੁੱਕੀ ਹੈ, ਜਿਸ ਡਿਬੇਟ ਦੇ ਵਿੱਚ ਜਿਹੜੇ ਕ੍ਰਿਟਿਕ ਨੇ, ਮਤਲਬ ਗਵਰਨਮੈਂਟ ਕ੍ਰਿਟਿਕ ਨੇ, ਉਹ ਕਹਿੰਦੇ ਨੇ ਕਿ ਜਿਹੜੀ ਸਰਕਾਰ ਹੈ ਇਹਨੂੰ ਇਹ ਪ੍ਰਵਾਸ ਜਿਹੜਾ ਉਹ ਕਿਸੇ ਤਰੀਕੇ ਨਾਲ ਬੰਦ ਕਰਨਾ ਚਾਹੀਦਾ, ਤੇ ਜਿਹੜੀ ਇੰਟਰਸਟੇਟ ਜਿਹੜਾ ਕਮਿਊਨੀਕੇਸ਼ਨ ਹੈ, ਜਿਹੜਾ ਆਉਣ ਜਾਣ ਦਾ ਪ੍ਰਦਾਨ ਕਰਨ ਦਾ ਜਿਹੜਾ ਤਰੀਕਾ ਉਹ ਵੀ ਗਲਤ ਹੈ। ਪਰ ਦੂਜੇ ਪਾਸੇ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਵੀ ਖੜਨ ਵਾਲੇ ਲੋਕ ਨੇ। LA ਦੇ ਵਿੱਚ ਇੱਕ ਨੈਟਵਰਕ ਹੈ ਵੈਲਕਮ ਕਲੈਕਟਿਵ, ਤੇ ਉਹਦੇ ਵਲੰਟੀਅਰ ਨੇ ਜਿਹੜੇ ਉਹ ਕੰਮ ਕਰਦੇ ਨੇ ਪ੍ਰਵਾਸੀਆਂ ਦੀ ਮਦਦ ਕਰਨ ਦੇ ਲਈ। ਤੇ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਇਹ
ਬਰਾਊਨਸਵਿਲੇ ਤੋਂ ਆਏ ਨੇ, ਉਹ 30 ਘੰਟਿਆਂ ਦੀ ਜਿਹੜੀ ਲੰਬੀ ਡਰਾਈਵ ਦੇ ਨਾਲ ਆਏ ਨੇ। 30 ਘੰਟਿਆਂ ਦਾ ਲੰਮਾ ਇੱਕ ਉਹਨਾਂ ਦਾ ਸਫ਼ਰ ਰਿਹਾ। ਤਾਂ ਉਹਨਾਂ ਨੂੰ ਹੁਣ ਸਾਰਿਆਂ ਨੂੰ ਜਿਹੜਾ ਉਹ ਪੈਰਾਮੈਡਿਕਸ ਦੀ ਲੋੜ ਹੈ, ਜਾਂ ਉਹਨਾਂ ਨੂੰ ਹੋਰ ਚੀਜ਼ਾਂ ਦੀ ਲੋੜ ਹੈ। ਮੈਂਟਲੀ ਵੈਸੇ ਹੀ ਬੰਦਾ ਸਹੀ ਨਹੀਂ ਹੁੰਦਾ ਜਦੋਂ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਦੇ ਵਿੱਚ ਪਹੁੰਚਦਾ ਹੈ। ਤਾਂ ਹੁਣ ਉਹਨਾਂ ਨੂੰ ਪੈਰਾਮੈਡਿਕਸ ਜਿਹੜੇ ਨੇ ਉਹ ਮੁਹੱਈਆ ਕਰਵਾਏ ਜਾ ਰਹੇ ਨੇ। ਇਹ ਡਾਊਨਟਾਊਨ ਦੇ ਵਿੱਚ ਪਹੁੰਚੇ ਨੇ, ਤੇ ਇੱਕ ਵਾਰੀ ਜਿਹੜੇ ਉੱਥੇ ਮਨੁੱਖੀ ਇਮੀਗ੍ਰੈਂਟ ਰਾਈਟਸ ਦੇ ਲਈ ਜਿਹੜੀ ਲੜਦੇ ਨੇ, ਜਾਰਜ ਮਾਰੀਓ ਕੈਬਰੇਰਾ, ਉਹਨਾਂ ਦੇ ਮੁਤਾਬਕ ਇਹ ਜਿਹੜੇ 35 ਆਏ ਸੀਗੇ, ਜਿਹੜੇ ਟੈਕਸਸ ਦੇ ਵਿੱਚ ਬਰਾਊਨਸਵਿਲੇ ਤੋਂ ਜਾਂ ਰਵਾਨਾ ਹੋਏ ਸੀ, ਤੇ ਪਰ ਇੱਥੇ 30 ਪਹੁੰਚੇ ਹੈ। ਤਾਂ ਹੁਣ ਆਪਾਂ ਦੇਖਿਆ ਪਿਛਲੇ ਦਿਨੀ ਕਈ ਸਟੇਟਾਂ ਦੇ ਵਿੱਚ ਇਸ ਨੂੰ ਲੈ ਕੇ, ਖਾਸ ਕਰਕੇ ਫਲੋਰੀਡਾ ਸਟੇਟ ਹੈ ਜਿਹੜੀ, ਉਹ ਨਿਸ਼ਾਨੇ ਤੇ ਰਹੀ ਹੈ, ਕਿਉਂਕਿ ਉਹਨਾਂ ਨੇ ਵੀ ਹੁਣ ਗੈਰ ਕਾਨੂੰਨੀ ਪ੍ਰਵਾਸੀ ਹੈ ਜਿਹੜੇ, ਉਹਨਾਂ ਦੀਆਂ ਬੱਸਾਂ ਭਰ ਭਰ ਕੇ ਦੂਜੇ ਸੂਬਿਆਂ ਨੂੰ ਭੇਜਣੀਆਂ ਸ਼ੁਰੂ ਕੀਤੀਆਂ ਨੇ। ਤਾਂ ਹੁਣ ਉਸੇ ਸਿਲਸਿਲੇ ਦੇ ਵਿੱਚ ਟੈਕਸਸ ਤੋਂ ਤੀਜੀ ਬੱਸ ਲਾਸ ਐਂਜਲਸ ਪਹੁੰਚੀ ਹੈ ਜੀ। ਜੀ, ਅਗਲੀ ਖਬਰ ਵੱਲ ਚਲੀਏ। ਰੀਅਲ estate ਮਾਰਕੀਟ ਦੇ ਵਿੱਚ ਬਹੁਤ ਸਾਰੇ ਏਰੀਏ 'ਚ ਆਲਰੇਡੀ ਅਸਰ ਦਿਸਣੇ ਸ਼ੁਰੂ ਹੋ ਗਏ ਵੀ ਰੀਅਲ estate ਦੀ ਮਾਰਕੀਟ ਸਲੋ ਹੁੰਦੀ ਜਾ ਰਹੀ ਹੈ। ਸਭ ਤੋਂ ਪਹਿਲਾਂ ਸੈਕਰਾਮੈਂਟੋ ਦੀ ਮਾਰਕੀਟ ਆਈ ਆ। ਸੈਕਰਾਮੈਂਟੋ ਏਰੀਏ ਦੇ ਇੱਕ ਅਪਰੇਜ਼ਰ ਤੇ ਹਾਊਸਿੰਗ ਐਨਾਲਿਸਟ ਰਾਇਨ ਲੰਡਕੁਇਸਟ ਜੋ ਆ, ਉਹਨਾਂ ਨੇ ਕਿਹਾ ਵੀ ਇਸ ਮਾਰਕੀਟ ਦੇ ਨਾਲ ਬਹੁਤ ਸਾਰੇ ਲੋਕ ਸਰਪ੍ਰਾਈਜ਼ ਹੋਏ ਆ, ਕਿਉਂਕਿ ਜੇ ਪਿਛਲੇ ਸਾਲ ਦੇ ਨਾਲ ਕੰਪੇਅਰ ਕੀਤਾ ਜਾਵੇ ਤੇ 5000 ਘੱਟ ਸੇਲਸ ਇਸ ਸਾਲ ਸੈਕਰਾਮੈਂਟੋ ਦੇ ਵਿੱਚ ਹੋਈਆਂ। ਕਾਰਨ ਇਹ ਆ ਵੀ ਜੋ ਮਾਰਗੇਜ ਦੇ ਰੇਟ ਆ ਉਹ 7% ਤੇ ਪਹੁੰਚ ਗਏ। ਇਹ ਆਲਮੋਸਟ ਡਬਲ ਹੋ ਗਏ ਆ ਵਿਦ ਇਨ ਲਾਸਟ 2 ਈਅਰ। ਜਿਹਦੇ ਨਾਲ ਪੇਮੈਂਟ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਸੋ ਸੁਨੀਤ ਅਗਰਵਾਲ ਇੱਕ CEO ਹੈਗੇ ਬੈਸਟ ਸੈਕ ਹੋਮ ਗਰੁੱਪ ਦੇ, ਉਹਨਾਂ ਨੇ ਕਿਹਾ ਵੀ ਹੁਣ ਉਹੀ ਜੋ ਪੇਮੈਂਟ 2 ਸਾਲ ਪਹਿਲਾਂ ਘਰ ਖਰੀਦਣਾ ਸੀ, ਉਹਦੀ ਆਲਮੋਸਟ ਡਬਲ ਹੋਣ ਜਾ ਰਹੀ ਹੈਗੀ ਆ, ਡਬਲ ਹੋ ਰਹੀ ਹੈਗੀ ਆ। ਇਸ ਕਰਕੇ ਜੋ ਲੋਕ ਆ ਅਫੋਰਡ ਨਹੀਂ ਕਰ ਸਕਦੇ। ਬਹੁਤ ਸਾਰੇ ਘਰ ਜੋ ਆ 86% ਦੇ ਕਰੀਬ ਵਿਦ ਇਨ 30 ਦਿਨਾਂ ਦੇ ਵਿੱਚ ਵਿਕ ਜਾਂਦੇ ਆ, ਪਰ ਹਜੇ ਇਹ ਸਮਾਂ ਜਿਹੜਾ ਹੈ ਕਾਫੀ ਲੰਮਾ ਚੱਲ ਰਿਹਾ ਹੈ। ਬਿਲਡਰ ਜੋ ਆ ਉਹ ਵੱਖ-ਵੱਖ ਇਨਸੈਂਟਿਵਸ ਲੋਕਾਂ ਨੂੰ ਦੇ ਰਹੇ ਆ, ਜਿਸ ਤਰ੍ਹਾਂ ਪਈ ਡਾਊਨ ਪੇਮੈਂਟ ਦੇ ਲਈ ਮਾਰਗੇਜ ਰੇਟ ਰਿਡਿਊਸ ਕਰਨ ਦੇ ਲਈ ਪੁਆਇੰਟ ਦੇ ਰਹੇ ਹੈਗੇ ਆ, ਤਾਂ ਕਿ ਜੋ ਘਰ ਆ ਲੋਕਾਂ ਦੇ ਅਫੋਰਡ ਹੋ ਸਕਣ। ਸੋ ਅਗਰਵਾਲ ਸਾਹਿਬ ਇਹ ਕਹਿੰਦੇ ਆ ਵੀ ਸਭ ਤੋਂ ਵੱਡਾ ਇਹ ਆ ਵੀ ਪ੍ਰਾਈਸਿਸ ਪੱਕਾ ਇਹ ਥੱਲੇ ਆਊਗੀਆਂ, ਕਿਉਂਕਿ ਜੋ ਪੇਮੈਂਟ ਇੰਨੀ ਜ਼ਿਆਦਾ ਬਣ ਰਹੀ ਆ, ਪਰ ਹਜੇ ਹੈਪਨ ਨਹੀਂ ਹੋ ਰਿਹਾ। ਹੌਲੀ-ਹੌਲੀ ਜੋ ਪ੍ਰਾਈਸਿਸ ਆ ਡਾਊਨ ਜਾਣਗੀਆਂ। ਜੇ ਕਰੰਟ ਮਾਰਕੀਟ ਦੀ ਦੱਸਦੇ ਜਾਈਏ ਸੈਕਰਾਮੈਂਟੋ ਦੀ ਗੱਲ, ਸੈਕਰਾਮੈਂਟੋ ਏਰੀਏ ਦੇ ਵਿੱਚ ਐਵਰੇਜ ਘਰ ਦੀ ਪ੍ਰਾਈਸ 5,30,000 ਆ, ਜੋ ਕਿ 5% ਘੱਟ ਆ ਪਿਛਲੇ ਸਾਲ ਨਾਲੋਂ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਫ੍ਰੈਜ਼ਨੋ ਸ਼ਹਿਰ ਦੀ। ਫ੍ਰੈਜ਼ਨੋ ਦੇ ਵਿੱਚ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇੱਕ ਜਿਹੜਾ ਦਾਅਵਾ ਕੀਤਾ, ਉਹਦੇ ਮੁਤਾਬਕ ਇੱਕ ਬੰਦਾ ਜਿਹੜਾ ਉਹ ਮਾਰਿਆ ਗਿਆ। ਜੈਫਰਸਨ ਐਵੀਨਿਊ ਦੇ ਲਾਗੇ ਇੱਕ ਸੜਕ ਹਾਦਸਾ ਵਾਪਰਿਆ ਤੇ ਉੱਥੇ ਇਸ ਬੰਦੇ ਦੀ ਮੌਤ ਹੋਈ ਹੈ। 46 ਸਾਲਾਂ ਦੀ ਉਮਰ ਦੱਸੀ ਗਈ ਹੈ ਤੇ ਇਹ ATV ਜਿਹੜੀ ਆ ਡਰਾਈਵ ਕਰ ਰਿਹਾ ਸੀਗਾ, ਤੇ ਜਦੋਂ ਉਸਨੇ ਇੱਕ ਜਿਹੜਾ ਰਾਹ ਦੇ ਵਿੱਚ ਆਉਂਦੇ ਹਾਈਵੇ ਤੋਂ ਪਾਸੇ ਲੰਘ ਕੇ ਪਾਈਪ ਨੂੰ ਹਿੱਟ ਕੀਤਾ, ਤੇ ਉਸ ਤੋਂ ਬਾਅਦ ਜਿਹੜਾ ਉਹ ਆਪਣੀ ਕਾਰ ਦੇ ਵਿੱਚੋਂ ਬਾਹਰ ਨਿਕਲ ਕੇ ਸੜਕ ਤੇ ਜਾ ਪਿਆ ਸੀਗਾ। ਦੱਸਦੇ ਆ ਕਿ ਉਹਨੇ ਕੋਈ ਹੈਲਮਟ ਜਿਹੜਾ ਉਹ ਨਹੀਂ ਪਾਇਆ ਸੀਗਾ, ਆਪਣੇ ਜਿਹੜਾ ਵਹੀਕਲ ਆ ਉਹਦੇ 'ਚੋਂ ਨਹੀਂ ਪਾਇਆ ਸੀਗਾ, ਤੇ ਉਹਨੂੰ ਨਾਲ ਦੀ ਨਾਲ ਹੀ ਜਿਹੜਾ ਮ੍ਰਿਤਕ ਐਲਾਨ ਦਿੱਤਾ ਗਿਆ, ਕਿਉਂਕਿ ਉਹਨੇ ਡਿੱਗਣ ਤੋਂ ਬਾਅਦ ਕੋਈ ਵੀ ਜਿਹੜੀ ਐਕਟੀਵਿਟੀ ਆ ਉਹ ਨਹੀਂ ਦਿਖਾਈ, ਤੇ ਉਹਨੂੰ ਮੌਕੇ ਤੇ ਮ੍ਰਿਤਕ ਜਿਹੜਾ ਐਲਾਨ ਦਿੱਤਾ ਗਿਆ ਸੀਗਾ। ਪਰ ਦੱਸਦੇ ਆ ਕਿ ਇਹਦੇ ਮਸਲੇ ਦੇ ਵਿੱਚ, ਇਸ ਹਾਦਸੇ ਦੇ ਵਿੱਚ ਕੀ ਅਲਕੋਹਲ ਜ਼ਿੰਮੇਵਾਰ ਹੈ ਜਾਂ ਨਹੀਂ, ਇਹਦੇ ਬਾਰੇ ਪੁਲਿਸ ਜਿਹੜੀ ਆ ਉਹ ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜੀ ਆ ਉਹ ਜਾਂਚ ਕਰ ਰਹੀ ਹੈ ਜੀ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਟੈਂਪਰੇਚਰ ਟ੍ਰਿਪਲ ਡਿਜਿਟ ਹੋਣ ਜਾ ਰਿਹਾ ਹੈਗਾ ਆ। ਇਹ ਆਪਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ, ਬਹੁਤ ਹੀ ਜ਼ਿਆਦਾ ਕੇਅਰਫੁਲ ਰਹੋ। ਵੀਕਐਂਡ ਦੇ ਦੌਰਾਨ ਬਾਹਰ ਘਰਾਂ ਤੋਂ ਨਾ ਨਿਕਲੋ, ਕਿਉਂਕਿ 117 120 ਡਿਗਰੀ ਤੱਕ ਇਹ ਟੈਂਪਰੇਚਰ ਆ ਸੈਂਟਰਲ ਵੈਲੀ ਦੇ ਵਿੱਚ, ਡੈਥ ਵੈਲੀ ਦੇ ਵਿੱਚ, ਈਵਨ ਸੈਕਰਾਮੈਂਟੋ ਏਰੀਏ ਦੇ ਵਿੱਚ ਜਾ ਰਿਹਾ ਹੈ। ਸੋ ਵਾਰ-ਵਾਰ ਜੋ ਗਵਰਨਮੈਂਟ ਏਜੰਸੀਜ਼ ਆ ਉਹ ਲੋਕਾਂ ਨੂੰ ਕਹਿ ਰਹੇ ਆ ਪਾਣੀ ਵੱਧ ਤੋਂ ਵੱਧ ਪੀਓ, ਡੀਹਾਈਡਰੇਸ਼ਨ ਨਾ ਹੋਵੇ ਤੇ ਘਰਾਂ ਦੇ ਅੰਦਰ ਹੀ ਰਿਹਾ ਜਾਵੇ। ਤੇ ਅਗਲੀ ਖਬਰ ਵੱਲ ਚਲੀਏ। ਫਾਸਟ ਫੂਡ ਵਰਕਰਸ ਨੇ ਕੈਲੀਫੋਰਨੀਆ ਦੇ ਜੋ ਲਾ ਮੇਕਰਸ ਆ, ਉਹਨਾਂ ਦੇ ਆਫਿਸ ਦੇ ਅੱਗੇ ਜਾ ਕੇ ਬਹੁਤ ਵੱਡੀ ਰੈਲੀ ਕੀਤੀ ਆ। ਇੱਕ ਨਵਾਂ ਜੋ ਕੰਟਰੋਵਰਸੀਅਲ ਫਰੈਂਚਾਈਜ਼ ਲਾਇਬਿਲਿਟੀ ਬਿੱਲ ਆ ਰਿਹਾ ਹੈਗਾ ਆ।
ਰੈੱਡ ਸ਼ਰਟ ਤੇ ਸਾਈਨ ਉਹਨਾਂ ਨੇ ਲਾਇਆ ਸੀ। 100 ਤੋਂ ਵੱਧ ਲੋਕਲ ਫਾਸਟ ਫੂਡ ਵਰਕਰਸ ਤੇ ਯੂਨੀਅਨ ਆਰਗੇਨਾਈਜ਼ਰਸ ਨੇ ਡਾਊਨਟਾਊਨ ਲਾਸ ਐਂਜਲਸ ਦੀਆਂ ਜੋ ਬਿਲਡਿੰਗਸ ਹੈਗੀਆਂ ਆ, ਉਹਨਾਂ ਨੂੰ ਲਾਸ ਐਂਜਲਸ ਏਰੀਆ ਚੈਂਬਰ ਆਫ ਕਮਰਸ ਦਾ ਜੋ ਏਰੀਆ ਆ ਉਹ ਸਾਰਾ ਭਰ ਦਿੱਤਾ। ਉਹ ਕਹਿੰਦੇ ਵੀ ਅਸੀਂ ਆਪਣੀ ਲਾਈਫ ਦੇ ਲਈ ਫਾਈਟ ਕਰ ਰਹੇ ਹੈਗੇ ਆ। ਸੈਕਰਾਮੈਂਟੋ ਦੇ ਵਿੱਚ ਵੀ ਇਹ ਜੋ ਪ੍ਰੋਟੈਸਟ ਆ ਬਹੁਤ ਵੱਡਾ ਹੋਇਆ। ਅਸੈਂਬਲੀ ਬਿੱਲ 1228 ਇਹਦੇ ਵਿੱਚ ਇਹ ਆ ਵੀ ਜੋ ਫਾਸਟ ਫੂਡ ਕਾਰਪੋਰੇਸ਼ਨ ਹੈਗੀਆਂ ਆ ਉਹ ਮੇਕ ਸ਼ੋਰ ਕਰਨ ਵੀ ਉਹਨਾਂ ਦੇ ਜੋ ਫਰੈਂਚਾਈਜ਼ੀਜ਼ ਆ ਉਹ ਲੇਬਰ ਲਾਜ਼ ਨੂੰ ਕੰਪਾਈਲ ਕਰਨ। ਜੇ ਕੰਪਾਈਲ ਨਹੀਂ ਕਰਦੇ ਹੈਗੇ ਤੇ ਉਹ ਉਹਨਾਂ ਦੇ ਅਗੇਂਸਟ ਬਹੁਤ ਵੱਡਾ ਜੋ ਫਾਈਨ ਆ ਉਹ ਹੋ ਸਕਦਾ ਆ। ਤੇ ਇੰਟਰਨੈਸ਼ਨਲ ਫਰੈਂਚਾਈਜ਼ ਐਸੋਸੀਏਸ਼ਨ ਤੇ ਹੋਰ ਬਹੁਤ ਸਾਰੇ ਰੈਸਟੋਰੈਂਟ ਇੰਡਸਟਰੀ ਦੇ ਉਹ ਇਸ ਬਿੱਲ ਨੂੰ ਅਪੋਜ਼ ਕਰ ਰਹੇ ਹੈਗੇ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ ਸੈਨ ਹੋਜ਼ੇ ਦਾ। ਪਿਛਲੇ ਦਿਨੀ ਤੁਸੀਂ SB 403 ਤੇ ਕਾਫੀ ਚਰਚਾ ਜਿਹੜੀ ਆ ਸੁਣੀ ਹੈ। SB 403 ਦੇ ਪ੍ਰੋਜ਼ ਕੀ ਨੇ, ਕੌਨਸ ਕੀ ਨੇ, ਇਹਦੇ ਬਾਰੇ ਆਪਾਂ ਬੜੀ ਤਫਸੀਲ ਦੇ ਨਾਲ ਚਰਚਾ ਕਰ ਰਹੇ ਹਾਂ। ਤੇ ਹੁਣ ਇੱਕ ਟੈਕ ਕੰਪਨੀ ਜਿਹੜੀ ਕਿ ਸੈਨ ਹੋਜ਼ੇ ਦੀ ਆ ਉਹਦੇ ਉੱਤੇ 20 ਮਿਲੀਅਨ ਦਾ ਜਿਹੜਾ ਇੱਕ ਲਾਸੂਟ ਆ ਉਹ ਫਾਈਲ ਕੀਤਾ ਗਿਆ। ਹੁਣ ਇਹਨੂੰ ਵਿਤਕਰੇ ਦੇ ਮੁਕੱਦਮੇ ਦਾ ਜਿਹੜਾ ਇਸ ਕੰਪਨੀ ਨੂੰ ਦਾਅਵਾ ਸਾਹਮਣਾ ਜਿਹੜਾ ਕਰਨਾ ਪੈਣਾ ਹੈ। ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਇਸ ਕੰਪਨੀ ਨੇ ਇੱਕ ਏਸ਼ੀਅਨ ਬੰਦੇ ਦੇ ਵਿਰੁੱਧ ਪੱਖਪਾਤ ਜਿਹੜਾ ਉਹ ਕੀਤਾ। ਆਂਡਰੇ ਵੋਗ ਨੇ ਉਹ ਕਹਿੰਦੇ 20 ਸਾਲ ਲੂਮੈਂਟਮ ਦੇ ਲਈ ਕੰਮ ਕੀਤਾ, ਪਰ ਉਹ ਕਹਿੰਦਾ ਕਿ ਉਹਦਾ ਜਿਹੜਾ ਲੰਬਾ ਕੈਰੀਅਰ ਹੈ ਏਸ਼ੀਅਨ ਵਿਰੋਧੀ ਪੱਖਪਾਤ ਦੀਆਂ ਜਿਹੜੀਆਂ ਚਿੰਤਾਵਾਂ ਸੀਗੀਆਂ ਉਹਨੂੰ ਲਗਾਤਾਰ ਹਮੇਸ਼ਾ ਰਹਿੰਦੀਆਂ ਸੀਗੀਆਂ ਤੇ ਉਹਦੇ ਨਾਲ ਕੀਤਾ ਵੀ ਗਿਆ। ਉਹ ਕਹਿੰਦੇ ਕਿ ਮੈਂ ਇਹਦੇ ਬਾਰੇ ਬਹੁਤ ਵਾਰ ਜਿਹੜੀ ਮੈਨੇਜਮੈਂਟ ਆ ਉਹਨੂੰ ਜਾਣੂ ਵੀ ਕਰਵਾਇਆ, ਪਰ ਮੈਨੂੰ ਹਰ ਵਾਰ ਨਿਰਾਸ਼ਾ ਮੇਰੇ ਪੱਲੇ ਪਈ ਤੇ ਮੈਨੂੰ ਇਉਂ ਲੱਗਿਆ ਜਿਵੇਂ ਮੈਂ ਕੰਧ ਦੇ ਨਾਲ ਆਪਣਾ ਸਿਰ ਮਾਰ ਲਵਾਂ। ਪਰ ਮੈਂ ਉਹ ਕਹਿੰਦਾ ਕਿ ਹੁਣ ਇਹ ਕੋਈ ਹੋਰ ਲੋਕਾਂ ਨਾਲ ਨਾ ਹੋਵੇ ਤਾਂ ਇਹਦੇ ਲਈ ਮੈਂ ਹੁਣ ਲੋਕਾਂ ਨੂੰ ਅਵੇਅਰ ਕਰਾਂਗਾ। ਤੇ ਉਹਨੇ ਹੁਣ 20 ਮਿਲੀਅਨ ਦਾ ਜਿਹੜਾ ਲਾਸੂਟ ਆ ਉਹ ਫਾਈਲ ਕੀਤਾ। ਤੇ ਵੋਗ ਨੇ ਕਿਹਾ ਕਿ ਉਹਨਾਂ ਲੋਕਾਂ ਨੂੰ ਕਿਵੇਂ ਮਹਿਸੂਸ ਹੁੰਦਾ ਹੋਊਗਾ ਜਿਹੜੇ ਕੰਮਕਾਜੀ ਥਾਵਾਂ ਤੇ ਇਸ ਤਰ੍ਹਾਂ ਦੇ ਵਿਤਕਰੇ ਜਿਹੜੇ ਆ ਵੇਂਦੇ ਆ, ਜਾਂ ਵੋਗ ਨੇ ਜਿਹੜਾ ਉਹਦੀ ਐਕਸਪਰਟੀ ਸੀਗੀ ਜਿਸ ਦੇ ਵਿੱਚ ਉਹ ਮਾਹਰ ਸੀਗਾ, ਉਹ ਹਮੇਸ਼ਾ ਜਿਹੜਾ ਚਿਹਰੇ ਦੀ ਪਛਾਣ ਕਰਨ ਵਾਲਾ ਕੋਈ ਸੌਫਟਵੇਅਰ ਆ ਉਹ ਜੀ ਚੀਜ਼ ਉਹ ਡਿਵੈਲਪ ਕਰਦਾ ਸੀਗਾ। ਪਰ ਫਿਰ ਵੀ ਉਹ ਕਹਿੰਦਾ ਕਿ ਹਰ ਤਰੱਕੀ ਦੇ ਲਈ ਮੈਨੂੰ ਨਜ਼ਰਅੰਦਾਜ਼ ਕੀਤਾ ਗਿਆ। ਪਰ ਮੈਂ ਆਪਣੇ ਕਹਿੰਦਾ ਕਿ ਜਦੋਂ ਮੈਂ ਅੱਪਰ ਮੈਨੇਜਮੈਂਟ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਦਾ ਸੀਗਾ ਤਾਂ ਮੈਨੂੰ ਕਹਿੰਦਾ ਹਰ ਵਾਰ ਨਿਰਾਸ਼ਾ ਜਿਹੜੀ ਆ ਪੱਲੇ ਪਈ। ਹੁਣ ਕਹਿੰਦਾ ਮੈਂ ਆਪਣੇ ਜਿਹੜੇ ਏਸ਼ੀਅਨ ਸਹਿਯੋਗੀ ਉਹਨਾਂ ਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਹੈ ਤੇ 2021 ਦੇ ਵਿੱਚ ਏਸ਼ੀਅਨ ਵਿਰੋਧੀ ਜਿਹੜੀ ਨਫ਼ਰਤ ਹੈ ਉਹ ਹੋਰ ਪ੍ਰਮੁੱਖ ਮੁੱਦਾ ਬਣਨਾ ਜਿਹੜਾ ਉਹ ਸ਼ੁਰੂ ਹੋ ਗਿਆ। ਤੇ ਉਹਨੇ ਕਿਹਾ ਕਿ ਮੈਂ ਇਕੱਲਾ ਨਹੀਂ ਗਾ, ਬਹੁਤ ਲੋਕਾਂ ਨਾਲ ਅਜਿਹਾ ਹੁੰਦਾ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਰੇਸ ਦੇ ਆਧਾਰ ਤੇ ਜਿਹੜਾ ਵਿਤਕਰਾ ਹੁੰਦਾ। ਤੇ ਇਸੇ ਤਰ੍ਹਾਂ ਜਿਸ ਕੰਪਨੀ ਦੇ ਵਿੱਚ ਉਹਨੇ ਸੈਨ ਹੋਜ਼ੇ ਦੀ ਟੈਕ ਕੰਪਨੀ ਦੇ ਵਿੱਚ ਜਿਹਦੇ ਵਿੱਚ ਉਹਨੇ ਕੰਮ ਕੀਤਾ ਤਕਰੀਬਨ 20 ਸਾਲਾਂ ਦੇ ਲਈ, ਉਹਦੇ ਤੇ ਹੁਣ ਉਹਨੇ 20 ਮਿਲੀਅਨ ਦਾ ਜਿਹੜਾ ਲਾਸੂਟ ਆ ਉਹ ਫਾਈਲ ਕੀਤਾ ਜੀ। ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਸਟੇਟ ਇੱਕ ਨਵਾਂ ਗਾਈਡਲਾਈਨਸ ਪਾਸ ਕਰਨ ਜਾ ਰਹੀ ਹੈ ਜਿਹਦੇ ਮੁਤਾਬਕ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਸਕੂਲਾਂ ਦੇ ਵਿੱਚ ਮੈਥ ਨੂੰ ਪੜ੍ਹਾਇਆ ਜਾਊਗਾ। ਇਹ ਸਾਰਾ ਕੁਝ ਚੇਂਜ ਹੋਊਗਾ। 8ਵੀਂ ਗ੍ਰੇਡ ਤੱਕ ਦੇ ਬੱਚਿਆਂ ਨੂੰ ਅਲਜਬਰਾ ਨਹੀਂ ਪੜ੍ਹਾਇਆ ਜਾਊਗਾ। ਕਹਿੰਦੇ ਭਈ 5 ਵਿੱਚੋਂ ਇੱਕ ਬੱਚਾ ਲੋ ਇਨਕਮ ਸਟੂਡੈਂਟਸ ਹੈਗਾ ਆ, ਉਹਨਾਂ ਦੇ ਪੇਰੈਂਟਸ ਵਾਲੇ ਐਜੂਕੇਟਡ ਨਹੀਂ ਕੈਲੀਫੋਰਨੀਆ ਦੇ ਵਿੱਚ ਜੇ ਦੇਖਿਆ ਜਾਵੇ। ਤੇ ਜੋ ਮੈਥ ਦਾ ਸਟੈਂਡਰਡਾਈਜ਼ਡ ਟੈਸਟ ਹੈਗਾ ਕੈਲੀਫੋਰਨੀਆ ਦੇ ਵਿੱਚ ਉਹਦੇ ਵਿੱਚ ਬੱਚਿਆਂ ਦੇ ਸਕੋਰ ਜੋ ਬਹੁਤ ਡਾਊਨ ਹੈਗੇ ਆ। ਜੋ ਰਿਵਾਈਜ਼ਡ ਮੈਥਮੈਟਿਕਸ ਫਰੇਮਵਰਕ ਫॉर ਕੈਲੀਫੋਰਨੀਆ ਪਬਲਿਕ ਸਕੂਲਸ ਹੋਊਗਾ ਉਹਦੇ 900 ਕਮੈਂਟ ਉਹਨਾਂ ਦੇ ਕੋਲ ਆਏ ਸੀ। 14 ਮਹੀਨੇ ਇਸ ਨੂੰ ਕੰਪਲੀਟ ਕਰਨ ਦੇ ਲਈ ਲੱਗੇ ਤੇ 15 ਦੇ ਕਰੀਬ ਕੰਪਰੀਹੈਂਸਿਵ ਸੈਂਟਰ ਆਫ ਵੈਸਟ ਐਡ ਜੋ ਸੈਨ ਫਰਾਂਸਿਸਕੋ ਬੇਸਡ ਰਿਸਰਚ ਤੇ ਸਰਵਿਸ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਕੰਟੈਕਟ ਕੀਤਾ ਗਿਆ ਸੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ। ਸੋ ਕਾਫੀ ਜ਼ਿਆਦਾ ਤੁਹਾਡੇ ਬੱਚਿਆਂ ਦੇ ਵਿੱਚ ਮੈਥ ਨੂੰ ਹੁਣ ਕਿਸ ਤਰ੍ਹਾਂ ਪੜ੍ਹਾਇਆ ਜਾਊਗਾ ਉਹ ਚੇਂਜਸ ਆਉਣ ਜਾ ਰਹੀਆਂ ਆ। ਹਜ਼ਾਰਾਂ ਹੀ ਯੂਨੀਵਰਸਿਟੀ ਦੇ ਸਟੈਮ ਦੇ ਜੋ ਪ੍ਰੋਫੈਸ਼ਨਲਸ ਆ ਉਹਨਾਂ ਨੇ ਪਟੀਸ਼ਨ ਸਾਈਨ ਕੀਤੀ ਸੀ, ਕ੍ਰਿਟੀਸਾਈਜ਼ ਕੀਤਾ ਸੀ ਕਿ ਜੋ ਹਾਈ ਸਕੂਲ ਦਾ ਪਾਥਵੇ ਹੈਗਾ ਆ ਉਹ
ਫੇਵਰ ਕਰਨਾ ਚਾਹੀਦਾ ਡਾਟਾ ਸਾਇੰਸ ਨੂੰ ਓਵਰ ਟ੍ਰੈਡੀਸ਼ਨਲ ਜੋ ਕੋਰਸਸ ਹੁੰਦੇ ਆ, ਜੋ ਆਪਾਂ ਪੜ੍ਹਦੇ ਰਹੇ ਹਾਂ, ਕੈਲਕੂਲਸ, ਅਲਜਬਰਾ, ਕਿਉਂਕਿ ਸਾਰਾ ਕੁਝ ਇਹ ਚੇਂਜ ਹੋ ਰਿਹਾ, ਖਾਸ ਕਰਕੇ ਜਿਹੜੇ ਬੱਚਿਆਂ ਨੇ ਸਾਇੰਸ, ਟੈਕਨੋਲੋਜੀ ਤੇ ਇੰਜੀਨੀਅਰਿੰਗ ਦੇ ਵਿੱਚ ਜਾਣਾ ਹੈਗਾ ਆ। ਸੋ ਪੇਰੈਂਟਸ ਉਹਨਾਂ ਬੱਚਿਆਂ ਦੇ ਜੋ ਐਡਵਾਂਸ ਮੈਥ ਸਕਿੱਲ ਲੈਂਦੇ ਆ, 6000 ਤੋਂ ਵੱਧ ਉਹਨਾਂ ਨੇ ਲੈਟਰ ਵੀ ਸਾਈਨ ਕੀਤੇ ਸੀ ਵੀ ਇਹ ਚੇਂਜਸ ਆਉਣੀਆਂ ਚਾਹੀਦੀਆਂ ਹੈਗੀਆਂ। ਸੋ ਇਹਦੇ ਬਾਰੇ ਡਿਟੇਲ ਚ ਆਉਣ ਵਾਲੇ ਸਮੇਂ ਜ਼ਰੂਰ ਗੱਲਬਾਤ ਕਰਾਂਗੇ, ਪਰ ਇਹ ਕਾਫੀ ਕੁਝ ਬਹੁਤ ਲੰਮੇ ਸਮੇਂ ਤੋਂ ਬਾਅਦ ਚੇਂਜ ਹੋਣ ਜਾ ਰਿਹਾ ਆ। ਤੇ ਸਾਡੀ ਜਿਹੜੀ ਆ ਆਪਾਂ ਪ੍ਰਵੀਨ ਜੀ ਸਮਾਂ ਵੀ ਖਬਰਾਂ ਦਾ ਸਮਾਪਤੀ ਵੱਲ ਹੀ ਆ, ਜੀ ਜੀ ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਉੱਪਰੇ ਰਹੀ ਹੈਗੀ ਆ, ਕਿਉਂਕਿ ਸਟਾਕ ਮਾਰਕੀਟ S&P ਇੰਡੈਕਸ ਆ ਲਗਭਗ ਬਰਾਬਰ ਆ 4536 ਦੇ ਕਰੀਬ, ਤੇ ਡਾਓ ਜੋਨ ਫਿਊਚਰ ਜੋ ਆ ਡਾਊਨ ਗਏ ਆ 73 ਕਲੋਜ਼ ਹੋਏ 34517 ਤੇ ਨੈਸਡੈਕ ਆ ਉਹ ਵੀ ਆਲਮੋਸਟ ਬਰਾਬਰ ਜਿਹਾ ਰਿਹਾ, 16 ਪੁਆਇੰਟ ਹੀ ਡਾਊਨ ਗਿਆ ਸੀ, ਕਲੋਜ਼ ਹੋਇਆ 15694 ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਡਾਲਰ ਦੀ ਵੈਲਿਊ ਜਿਹੜੀ ਆ ਘਟਦੀ ਜਾ ਰਹੀ ਆ ਪਿਛਲੇ ਕੁਝ ਦਿਨਾਂ ਤੋਂ, ਕਿਉਂਕਿ ਇਨਫਲੇਸ਼ਨ 3% ਤੇ ਆ ਗਈ ਆ, ਲੋਕਾਂ ਨੇ ਪੈਸੇ ਸਪੈਂਡ ਕਰਨੇ ਥੋੜੇ ਘਟਾਏ ਹੈਗੇ ਆ। ਸੋ $1 ਦੇ ਬਰਾਬਰ ਇੰਡੀਆ ਦੇ 82 ਰੁਪਏ 3 ਪੈਸੇ ਰਹੇ ਆ, $1 ਦੇ ਬਰਾਬਰ ਪਾਕਿਸਤਾਨ ਦੇ 275 ਰੁਪਏ ਤੇ 72 ਪੈਸੇ, $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 31 ਸੈਂਟ। ਜੀ ਜੀ, ਇਹਦੇ ਨਾਲ ਹੀ ਪ੍ਰੋਗਰਾਮ ਦੇ ਚਲੇਨਾ ਜੀ ਇਜਾਜ਼ਤ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US US।